Hey Sydney friends, super excited to catch up with you next week. Can't wait. Jodo Yatra and Global Quest for Peace, Harmony and Brotherhood, a spiritual odyssey inspired by Guru Nanak Dev Ji, a multi-city tour across Australia in February 2024. Jodo Yatra. ਇਹ ਕਿਵੇਂ ਲੁਧਿਆਣੇ ਦੇ ਵਿੱਚ ਇੱਕ ਸਟੇਜ ਦੇ ਉੱਤੇ ਜਿਹੜਾ ਉਹ ਮਿਲੀਟੈਂਟ ਬਣ ਕੇ ਕਮਾਂਡੋ ਫੋਰਸ ਦਾ ਜਾਂ ਬੱਬਰ ਖਾਲਸਾ ਦਾ ਇਸ ਨੇ ਐਕਸਟੋਰਸ਼ਨ ਪੈਸੇ ਕਿਸੇ ਤੋਂ ਕਢਾਉਣਾ ਚਾਹੇ ਬਰਮੀ ਨਾਂ ਦਾ ਉਦੋਂ 1992 ਦੀਆਂ ਚੋਣਾਂ ਚੱਲ ਰਹੀਆਂ ਸੀ ਔਰ ਇਵੈਂਚੁਅਲੀ ਉਹਨਾਂ ਨੇ ਕਿਹਾ ਜੀ ਆ ਕੇ ਲੈ ਜਾਓ ਫੜਿਆ ਗਿਆ According to reports, Sukhi Chal cooperated with the police and gave the names of all his associates and became a police informer, and in return he was spared, said the NRI's elder brother. 2012 ਜਦੋਂ ਇਹ ਫਸਿਆ ਔਰ ਹਾਈ ਕੋਰਟ 'ਚ ਸਮਝੌਤੇ ਦੇ ਨਾਂ ਥੱਲੇ ਏਜੰਸੀਆਂ ਨੇ ਉਸ ਨੂੰ ਕੇਸਾਂ 'ਚੋਂ ਬਰੀ ਕੀਤਾ ਫਿਰ ਇਹਨੂੰ ਰਿਕਰੂਟ ਕੀਤਾ ਇਹਦੇ ਕੋਲ ਪੈਸੇ ਵੀ ਸੀ ਇੱਥੇ ਉਹਨਾਂ ਨੂੰ ਵੀ ਲੱਗਾ ਕਿ ਭਾਈ ਇਹ ਕੰਮ ਦਾ ਬੰਦਾ ਹੈ ਔਰ 2017 'ਚ ਨੇ ਬਲੈਕ ਲਿਸਟ ਖਤਮ ਕਰਨ ਦੇ ਨਾਂ ਥੱਲੇ ਇਹ ਸਾਰੀ ਲਾਈਨ ਲਈ Sikh youth going abroad, getting radicalized by Khalistanis in the West, Sukhi Chal. 99.9% Sikhs living abroad have no issue with India. It is only 0.1% Sikhs who are funded by anti-India forces. It could be China or Pakistan's ISI. They have opened their shops on the directions of these people. खुद asylum ਲਈ ਹੋਈ ਹੈ ਹੁਣੇ ਕਹਿੰਦਾ ਜੀ ਇਹ ਤਾਂ ਅਸਾਈਲਮ ਦੀਆਂ ਦੁਕਾਨਾਂ ਖੋਲੀਆਂ ਹੋਈਆਂ ਔਰ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਔਰ ਫਲਾਣਾ ਇਸ ਏਜੰਡੇ ਦਾ ਮਕਸਦ ਜਿੱਥੇ ਮਿਸ ਇਨਫੋਰਮੇਸ਼ਨ ਹੈ ਜੀ ਉੱਥੇ ਝਗੜਾ ਪੈਦਾ ਕਰਨਾ ਵੀ ਹੈ ਵਿਦਨ ਕਮਿਊਨਿਟੀ ਵੀ ਦੋ ਚਾਰ ਬੰਦੇ ਕਿਸੇ ਨਾਲ ਰਿਸ਼ਤੇਦਾਰੀ ਕੱਢ ਲਈ ਕਿਸੇ ਨੂੰ ਕੋਈ ਹੋਰ ਜਿਹੜਾ ਉਹ ਬਿਜ਼ਨਸ ਇਨਸੈਂਟਿਵ ਦੇ ਨਾਂ ਥੱਲੇ ਕਿਉਂਕਿ ਅਜੀਤ ਡੋਵਲ ਦਾ ਮੁੰਡਾ ਅਡਾਨੀ ਉੱਥੇ ਬੈਠੇ ਨੇ ਔਰ ਮੈਂ ਹੁਣ ਮੇਰੇ ਕੋਲ ਲਿਸਟ ਹੈ ਕਿ ਉੱਥੇ ਵੀ ਕਿਵੇਂ ਪੱਗਾਂ ਵਾਲੇ ਦੋ ਤਿੰਨ ਜਿਹੜੇ ਨੇ ਅਜੀਤ ਡੋਵਲ ਦੇ ਯਾਰ ਨੇ ਉਹਦੇ ਮੁੰਡੇ ਦੇ ਵੀ ਔਰ ਦੂਜੇ ਦੇ ਵੀ ਔਰ ਉਹੀ ਇਹਨੂੰ ਵੀ ਜਿਹੜਾ ਇਸ ਟੂਰ ਨੂੰ ਪ੍ਰੋਪੇਗੇਟ ਕਰਨਗੇ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਵੱਲੋਂ ਇਸ ਵੇਲੇ ਡਾਇਸਪੋਰਾ ਸਿੱਖਾਂ ਨੂੰ ਡਰਾਉਣ ਅਤੇ ਭਰਮਾਉਣ ਦੇ ਏਜੰਡੇ ਤੇ ਪੂਰੀ ਤਰ੍ਹਾਂ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਔਰ ਅਮਰੀਕਾ ਵਾਸੀ ਸੁਖੀ ਚਾਲ ਨਾਂ ਦਾ ਭਾਰਤੀ ਏਜੰਸੀਆਂ ਦਾ ਹੱਥ ਠੋਕਾ ਆਉਣ ਵਾਲੇ ਦਿਨਾਂ ਵਿੱਚ ਆਸਟ੍ਰੇਲੀਆ ਦਾ ਦੌਰਾ ਕਰ ਰਿਹਾ ਔਰ ਉਸਨੇ ਧਾਰਮਿਕ ਏਜੰਡੇ ਥੱਲੇ ਆਸਟ੍ਰੇਲੀਅਨ ਸਿੱਖਾਂ ਨੂੰ ਗੁੰਮਰਾਹ ਕਰਨਾ ਸੋ ਇਸ ਤੋਂ ਖਬਰਦਾਰ ਹੋਣ ਦੀ ਲੋੜ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਰਾਜ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ ਦੇਖੋ ਅਸੀਂ ਜਦੋਂ ਇਹ ਕਹਿੰਦੇ ਆ ਵੀ ਇਸ ਵੇਲੇ ਅਮਰੀਕਾ ਕੈਨੇਡਾ ਯੂਕੇ ਔਰ ਆਸਟ੍ਰੇਲੀਆ ਜੀ ਇਹ ਜਿੱਥੇ ਸਿੱਖ ਪੋਪੂਲੇਸ਼ਨ ਦੇ ਚਾਰ ਵੱਡੇ ਸੈਂਟਰ ਨੇ ਇੱਥੇ ਖਾਲਿਸਤਾਨ ਦੀ ਮੂਵਮੈਂਟ ਬੜੀ ਤਾਕਤ ਦੇ ਨਾਲ ਪਾਵਰ ਦੇ ਨਾਲ ਔਰ ਖਾਸ ਤੌਰ 'ਤੇ ਖਾਲਿਸਤਾਨ ਰੈਫਰੈਂਡਮ ਨੇ ਉਸ ਪਾਵਰ ਨੂੰ ਰਿਫਲੈਕਟ ਵੀ ਕੀਤਾ ਜਿਹੜੀ ਆਲਰੇਡੀ ਇਹਨਾਂ ਚਾਰਾਂ ਮੁਲਕਾਂ ਦੇ ਵਿੱਚ ਹੀ ਜਿਹੜਾ ਹੈ ਕੁਛ ਗੇੜ ਦੀਆਂ ਵੋਟਾਂ ਪਈਆਂ ਨੇ ਯੂਕੇ ਤੋਂ ਸ਼ੁਰੂ ਹੋਇਆ ਔਰ ਆਸਟ੍ਰੇਲੀਆ 'ਚ ਵੀ ਹੋਇਆ ਔਰ ਕੈਨੇਡਾ 'ਚ ਵੀ ਅਸੀਂ ਦੇਖਿਆ ਹੈ ਪਲੱਸ ਯੂਰਪ 'ਚ ਵੀ ਹੁਣ ਅਮਰੀਕਾ 'ਚ ਵੀ ਸੈਨ ਫਰਾਂਸਿਸਕੋ ਇਸ ਜਲਵਾ ਦਿਖਾਇਆ ਸਿੱਖਾਂ ਨੇ ਕਿ ਉਹ ਖਾਲਿਸਤਾਨ ਦੇ ਲਈ ਖਲੋਤੇ ਨੇ ਸੋ ਬੇਸ਼ੱਕ ਜਦੋਂ ਅਸੀਂ ਭਾਰਤੀ ਏਜੰਸੀਆਂ ਦੀ ਖੇਡ ਦੀ ਗੱਲ ਕਰਦੇ ਹਾਂ ਤਾਂ ਇਹ ਤਾਂ 1970s ਦੇ ਵਿੱਚ ਵੇ ਬੈਕ ਚਲਾ ਜਾਂਦਾ ਹੈ ਜਦੋਂ ਕੈਨੇਡਾ ਦੇ ਵਿੱਚ ਇੰਟਰਫੀਰੈਂਸ ਸ਼ੁਰੂ ਹੋਈ ਪੇਪ ਗੁਰਦੁਆਰੇ 'ਚ ਉਹਨਾਂ ਨੇ ਕੀ ਕੀਤਾ ਫਿਰ ਅਸੀਂ ਏਅਰ ਇੰਡੀਆ ਹਾਦਸੇ ਦੀ ਗੱਲ ਕਰਦੇ ਹਾਂ ਜਿਹੜਾ ਕਨਿਸ਼ਕਾ ਦਾ ਇਹਨਾਂ ਨੇ ਕਰਵਾਇਆ ਲੇਕਿਨ ਜਦੋਂ ਦੀ ਇਹ ਐਗਰੈਸਿਵ ਅਪਰੋਚ ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਜਿਹੜੀ ਅਜੀਤ ਡੋਵਲ ਔਰ ਦਿਨਕਰ ਗੁਪਤਾ ਔਰ ਗੌਰਵ ਯਾਦਵ ਔਰ ਜਿਹੜਾ ਰਾਤ ਦਾ ਰਿਟਾਇਰ ਹੋਇਆ 30 ਜੂਨ ਨੂੰ ਗੋਇਲ ਇਹਨਾਂ ਨੇ ਅਪਣਾਈ ਇਹਨਾਂ ਨੇ ਦੋਵੇਂ ਹੀ ਪਲੈਂਕ ਹਾਲਾਂ ਇਹ ਨੀਤੀ ਤਾਂ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਜਦੋਂ ਪਿੱਛੇ ਮੁੜ ਕੇ ਦੇਖਦੇ ਹਾਂ ਕਿ ਕਿਵੇਂ ਜਿਹੜਾ ਕਿਤੇ ਪਾਸਪੋਰਟ ਔਰ ਵੀਜ਼ਿਆਂ ਨੂੰ ਹਥਿਆਰ ਦੇ ਤੌਰ 'ਤੇ ਵਰਤਿਆ ਕਿੰਨੀ ਦੇਰ ਬਲੈਕ ਲਿਸਟ ਦਾ ਰੌਲਾ ਇੰਨੇ ਬੰਦੇ ਬਲੈਕ ਲਿਸਟ ਨੇ ਇੰਨੇ ਅਸੀਂ ਕਰਤੇ ਫਿਰ ਮੋਦੀ ਫਿਰ ਉਹ ਰੁਲਦਾ ਸਿੰਘ RSS ਦਾ ਚੀਫ ਜਿਹਨੂੰ ਬਾਅਦ ਕਿਸੇ ਨੇ ਰੋਲ ਦਿੱਤਾ ਉਹਦੇ ਰਾਹੀਂ ਕਿਵੇਂ ਇਹਨਾਂ ਨੇ ਘੁਸਪੈਠ ਕੇ ਜੀ ਅਸੀਂ ਜੇਲ੍ਹਾਂ 'ਚੋਂ ਛਡਾਉਂਦੇ ਹਾਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦਾ ਕੇਸ
ਦੂਸਰੇ ਕੇਸਾਂ ਦੇ ਹਵਾਲੇ ਨਾਲ ਘੁਸਪੈਠ ਵੀ ਕੀਤੀ ਜੀ। ਭੀਸ਼ਮ ਅਗਨੀਹੋਤਰੀ ਨੂੰ ਜਦੋਂ ਇੱਥੇ ਐਂਬੈਸਡਰ ਐਟ ਲਾਰਜ ਲਾਇਆ ਵਾਜਪਾਈ ਦੀ ਸਰਕਾਰ ਨੇ, ਉਹਨੇ ਕੈਨੇਡਾ ਦੇ ਵਿੱਚ ਸਾਡੇ ਕਾਫੀ ਕਮਿਟਡ ਬੰਦੇ ਜਿਹੜੇ ਲੱਗਦੇ ਸੀ ਉਹ ਉਸ ਜਾਲ ਦੇ ਵਿੱਚ ਫਸੇ, ਜਿਨ੍ਹਾਂ ਨੇ ਹੁਣ ਜਦੋਂ ਮੈਂ ਆਪਣੀ ਵਿਜ਼ਿਟ ਵੇਲੇ ਵੀ ਗਿਆ ਉਹਨਾਂ ਚੋਂ ਕਈਆਂ ਨੇ ਪ੍ਰਾਈਵੇਟਲੀ ਕਿਹਾ ਕਿ ਜੀ ਅਸੀਂ ਉਸ ਪੀਰੀਅਡ ਦੇ ਵਿੱਚ ਕੁਝ ਹੋਰ ਹੀ ਬਣ ਗਿਆ ਸੀ, ਪਤਾ ਹੀ ਨਹੀਂ ਲੱਗਾ ਕੀ ਹੋਇਆ। ਔਰ ਇਹ ਠੀਕ ਹੈ ਵੀ ਇਹ ਏਜੰਸੀਆਂ ਦੀ ਖੇਡ ਹੈ, ਉਹ ਦੁਸ਼ਮਣ ਬਾਤ ਕਰੇ ਅਨਹੋਣੀ। ਹੁਣ ਇੱਕ ਪਾਸੇ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮਤਲਬ ਹੈ ਕਿਲਿੰਗ ਸਪਰੀ, ਕਿ ਵੀ ਜੋ ਲਾਹੌਰ 'ਚ ਕੀਤਾ ਹੈ, ਜੋ ਬਰਮਿੰਗਮ 'ਚ ਅਵਤਾਰ ਸਿੰਘ ਖੰਡਾ ਨਾਲ ਕੀਤਾ ਹੈ, ਹਰਦੀਪ ਸਿੰਘ ਨਿੱਜਰ ਨਾਲ ਕੀਤਾ ਹੈ, ਔਰ ਜੋ ਗੁਰਪਤਵੰਤ ਸਿੰਘ ਪੰਨੂ ਔਰ ਬਾਕੀ ਖਾਲਿਸਤਾਨੀ ਐਕਟਿਵਿਸਟ ਨਾਲ ਕਰਨ ਜਾ ਰਹੇ ਸੀ। ਸੋ ਇੱਕ ਪਾਸੇ ਤਾਂ ਇਹ ਖੌਫ ਦਾ ਮਾਹੌਲ ਸਿਰਜਣਾ, ਦੂਸਰਾ ਪੱਖ ਹੈ ਕਨਫਿਊਜ਼ਨ, ਭੰਬਲ ਭੂਸਾ। ਤੁਹਾਡੇ ਚੋਂ ਹੀ ਤੁਹਾਡੀਆਂ ਵਰਗੀਆਂ ਸ਼ਕਲਾਂ ਵਰਗੇ ਜੇ ਨਹੀਂ ਨੇ ਸ਼ਕਲਾਂ, ਉਹਨਾਂ ਨੂੰ ਕਿਹਾ ਜਾਂਦਾ ਵੀ ਹੁਣ ਪੱਗ ਬੰਨ੍ਹ ਲਓ, ਵਾਲ ਉਗਲੈਣ ਦਿਓ, ਤੇ ਉਹਨਾਂ ਨੂੰ ਕੋਈ ਇਸ ਤਰੀਕੇ ਦੇ ਨਾਲ ਪ੍ਰੋਜੈਕਟ ਕਰਕੇ ਥਰੋ ਕਰਨਾ। ਇੱਕ ਤਾਂ ਉਹ ਜਿਹੜੇ ਪੱਗਾਂ ਵਾਲੇ ਵਿਰੋਧ ਦੇ ਵਿੱਚ ਉਹਨਾਂ ਦੇ ਟੀਵੀ ਚੈਨਲਸ ਤੇ ANI ਔਰ ਉਹਨਾਂ ਦੀਆਂ ਹੋਰ ਨਿਊਜ਼ ਆਊਟਲੈਟਸ ਤੇ ਬਹਿ ਕੇ ਇਹ ਕਹਿਣ ਕਿ ਜੀ ਇਹ ਦੇਖੋ ਇਹ ਤਾਂ ਚੰਦ ਲੋਕਾਂ ਦੀ ਦੁਕਾਨਦਾਰੀ ਔਰ ਫਲਾਣਾ, ਔਰ ਇਹ ਸਿੱਖ ਤਾਂ ਚਾਹੁੰਦੇ ਨਹੀਂ, ਇਹ ਤਾਂ ਬਹੁਤ ਨੁਕਸਾਨਦੇਹ ਹੈ। ਬਾਕੀ ਭਾਰਤ ਭਰ 'ਚ ਜਿੱਥੇ ਗੁਰਦੁਆਰੇ ਨੇ ਇਤਿਹਾਸਕ, ਉਹਨਾਂ ਦਾ ਕੀ ਬਣੇਗਾ? ਇਹ ISI ਦੀ ਖੇਡ ਹੈ। ਫਿਰ ਹੌਲੀ ਹੌਲੀ ਹੁਣ CIA ਦੇ ਵੀ ਕਹਿਣ ਲੱਗ ਗਏ ਨੇ ਵਿੱਚੋਂ ਵਿੱਚ। ਇੱਕ ਉਹ ਤਬਕਾ ਹੈ ਜੀ, ਇੱਕ ਉਹ ਹੈ ਜਿਨ੍ਹਾਂ ਤੋਂ ਮਲਟੀਪਲ ਰੋਲ ਲਿਆ ਜਾਂਦਾ ਹੈ, ਕਿ ਜਿਨ੍ਹਾਂ ਦੀ ਮਿਲੀਟੈਂਸੀ ਦੇ ਵੇਲੇ ਹੀ ਜਿਹੜੇ ਕਰੈਕ ਹੋਏ, ਅਪਰੂਵਰ ਬਣੇ, ਗਵਾਹ ਬਣੇ, ਉਦੋਂ ਵੀ ਉਹਨਾਂ ਨੇ ਸ਼ਨਾਖਤ ਕਰਕੇ ਬੰਦੇ ਫੜਾਏ। ਫਿਰ ਬਾਹਰ ਆ ਕੇ ਜਿਹੜਾ ਉਹਨਾਂ ਨੂੰ ਜਿਹੜਾ ਲੱਗਾ ਕਿ ਵੀ ਉਹ ਵਾਪਸ ਆਪਣੇ ਮਾਲਕਾਂ ਨੂੰ ਸਰਵ ਕਰ ਸਕਦੇ ਨੇ, ਆਰਥਿਕ ਤੌਰ ਤੇ ਉਹਨਾਂ ਨੇ ਬੇਸ਼ੱਕ ਆਪਣੇ ਪੈਰਾਂ ਤੇ ਹੋਣ ਜਾਂ ਅਦਰਵਾਈਜ਼ ਕਿਸ ਲੈਵਲ ਤੇ ਅਪਰ ਸਰਕਲ ਦੇ ਵਿੱਚ ਜਦੋਂ ਤੁਸੀਂ ਵਿਚਰਨੇ, ਕਿਉਂਕਿ ਜਿਹੜੇ ਇਸ ਕਿਸਮ ਦੇ ਅਪਰੂਵਰ ਔਰ ਜਿਹੜੇ ਨੇ ਉਹ ਗਵਾਹ ਸਰਕਾਰੀ ਬਣੇ ਹੁੰਦੇ ਨੇ, ਕਮਿਟੀ ਚੋਂ ਤਾਂ ਛਿਟਕੇ ਜਾਂਦੇ ਨੇ, ਉਹ ਤਾਂ ਉਹਨਾਂ ਤੋਂ ਪਹਿਲਾਂ ਹੀ ਵਿੱਤ ਕਰ ਲੈਂਦੇ ਨੇ ਵੀ ਬਚ ਕੇ ਰਹੋ, ਇਹ ਰਲਿਆ ਹੋਇਆ। ਤੇ ਉਹਨਾਂ ਨੂੰ ਰੈਕਗਨੀਸ਼ਨ ਦੀ ਭਾਲ ਹੁੰਦੀ ਹੈ, ਪੈਸੇ ਦੀ ਨਾ ਵੀ ਹੋਏ, ਰੈਕਗਨੀਸ਼ਨ ਉਹਨਾਂ ਨੂੰ ਉਹ ਸੂਟ ਕਰਦੇ ਨੇ। ਸੋ ਇਸ ਕਿਸਮ ਦਿਆਂ ਤੋਂ ਫਿਰ ਇਹ ਪ੍ਰਚਾਰ ਕਰਵਾਇਆ ਜਾਂਦਾ। ਇੱਕ ਪਾਸੇ ਤਾਂ ਉਹ ਬੈਠ ਕੇ ਮੀਡੀਆ ਦੇ ਉੱਤੇ ਖਾਲਿਸਤਾਨ ਦੇ ਅਗੇਂਸਟ ਕਿ ਜੀ ਇਹ ਤਾਂ ਹੈ ਹੀ ਨਹੀਂ, ਇਹ ਤਾਂ ISI ਦੀ ਖੇਡ, ਕੀ ਬਣੇਗਾ। ਦੂਜੇ ਸਿੱਖਾਂ ਦੇ ਇੱਕ ਤਬਕੇ 'ਚ ਖਾਸ ਤੌਰ ਤੇ ਵਪਾਰੀ ਵਰਗ ਜਾਂ ਦੂਜੇ 'ਚ ਉਹ ਆਪਣਾ ਕੋਈ ਨਾ ਕੋਈ ਸਪਿਰਿਚੁਅਲ ਚੋਗਾ ਪਾ ਕੇ ਕਿ ਜੀ ਦੇਖੋ ਅਸੀਂ ਤਾਂ ਹਾਰਮਨੀ, ਬ੍ਰਦਰਹੁੱਡ, ਇਨਸਾਨੀਅਤ, ਸਿੱਖੀ, ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨ ਵੋ, ਇਹ ਨਫ਼ਰਤ ਫੈਲਾਉਣ ਵਾਲੇ ਖਾਲਿਸਤਾਨੀ ਉਹਨਾਂ ਤੋਂ ਅਸੀਂ ਵੱਖਰੇ। ਹੁਣ ਇਸ ਕਿਸਮ ਦੇ ਰੋਲ ਵਾਲਾ ਇੱਕ ਬੰਦਾ ਕੈਲੀਫੋਰਨੀਆ ਦੇ ਬੇ ਏਰੀਆ 'ਚ ਰਹਿੰਦਾ ਹੈ, ਸੁੱਖੀ ਚਾਹਲ ਉਹਦਾ ਨਾਂ ਹੈ। ਮੈਂ ਕੋਈ ਵੀ ਗੱਲ ਜਿਹੜੀ ਸਬੂਤ ਨਹੀਂ ਨੇ ਉਸ ਬਾਰੇ ਮੈਂ ਨਹੀਂ ਕਰਾਂਗਾ, ਕਿਉਂਕਿ ਆਸਟ੍ਰੇਲੀਆ ਤੋਂ ਸਾਡੇ ਵੀਰਾਂ ਨੇ ਸਾਡੇ ਤੱਕ ਇਹ ਪਹੁੰਚ ਕੀਤੀ। ਮੈਂ ਟਰੈਵਲ ਕਰ ਰਿਹਾ ਸੀ, ਕੈਨੇਡਾ ਸੀ, ਕਿ ਜੀ ਇੱਥੇ ਇਹ ਸੁੱਖੀ ਚਾਹਲ ਔਰ ਪੋਪੂਲਰ ਨਾਂ ਤਾਂ ਉਹਨਾਂ ਦਾ ਕੈਟ ਹੀ ਹੈ ਕਿ ਵੀ ਉਹ ਆ ਰਿਹਾ, ਔਰ ਉਹ ਇਸ ਬਾਰੇ ਵੀ ਬਹੁਤ ਸਾਰਿਆਂ ਨੂੰ ਤਾਂ ਪਤਾ ਹੈ, ਜਿਹੜੇ ਉਹ ਤਾਂ ਖਬਰਦਾਰ ਹੋਣਗੇ ਕਿ ਭਾਈ ਇਹ TV 84 ਦਾ ਇੱਕ ਚੌਕੀਦਾਰ ਦੇ ਨਾਤੇ ਇੱਕ ਫਰਜ਼ ਵੀ ਹੈ ਕਿ ਉਹ ਫੋਰਵਾਰਨ ਕਰਨ। ਹਾਲਾਂ ਮੈਂ ਕਿਸੇ ਦੀ ਪਰਸਨਲ ਜ਼ਿੰਦਗੀ ਜਾਂ ਪਰਸਨਲ ਅਕਾਊਂਟ ਕੀ ਹੈ ਇਸ ਦੇ ਉੱਤੇ ਗੱਲ ਕਰਨ ਤੋਂ ਹਮੇਸ਼ਾ ਗਰੇਜ਼ ਕਰਦਾ, ਪਰ ਜਿੱਥੇ ਕੌਮੀ ਹਿੱਤ ਜਾਂ ਕੌਮੀ ਪੱਖ ਦੀ ਗੱਲ ਹੈ। ਔਰ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਇਹ ਜਿਹੜਾ ਇੱਕ ਪੋਸਟਰ ਜਿਹੜਾ ਸਾਡੇ ਤੱਕ ਪਹੁੰਚਿਆ, ਆਸਟ੍ਰੇਲੀਆ ਦੀਆਂ ਸੰਗਤਾਂ ਨੇ ਪਹੁੰਚਾਇਆ, ਇਹ ਜਿਹੜਾ ਉਹਦਾ ਸੁੱਖੀ ਚਾਹਲ ਔਰ ਜਿਹਨੇ ਦੋ ਆਪਣੀ ਆਰਗੇਨਾਈਜੇਸ਼ਨ, ਇੱਕ ਦਾ ਖਾਲਸਾ ਟੁਡੇ YouTube ਚੈਨਲ ਦੇ ਉੱਤੇ ਬੈਠ ਕੇ ਉਹ ਆਪਣੀ ਗੱਲ ਕਰਦੇ ਨੇ, ਔਰ ਕੋਈ ਜਿਹੜਾ ਇਸ ਕਿਸਮ ਦਾ ਪਤਾ ਨਹੀਂ ਕੀ ਹੋਰ ਆਪਣੀ ਆਰਗੇਨਾਈਜੇਸ਼ਨ ਦਾ ਨਾਂ ਰੱਖਿਆ, ਚਲੋ ਸਾਹਮਣੇ ਆ ਜਾਏਗਾ। ਔਰ ਉਹਦੇ 'ਚ ਉਹਨਾਂ ਨੇ ਇਹ ਪੋਸਟਰ ਜਿਹੜਾ ਸੁੱਖੀ ਚਾਹਲ ਦਾ, ਜਿਸ ਦੇ ਵਿੱਚ ਉਹਨੇ ਕਿਹਾ ਕਿ ਜੀ ਜੋੜੋ ਯਾਤਰਾ ਐਂਡ ਗਲੋਬਲ ਕੁਐਸਟ ਫॉर ਪੀਸ, ਹਾਰਮਨੀ ਐਂਡ ਬ੍ਰਦਰਹੁੱਡ। ਜਿਵੇਂ ਮੈਂ ਕਿਹਾ ਵੀ ਦੂਸਰਾ ਪਾਸਾ ਤਾਂ ਬੈਠ ਕੇ ਨੈਗੇਟਿਵਿਟੀ ਕੀ ਕੀਤੀ ਹੋਈ ਹੈ ਉਹ ਵੀ ਅਸੀਂ ਜ਼ਿਕਰ ਕਰਾਂਗੇ, ਕਿਹੜੇ ਮੀਡੀਆ ਆਊਟਲੈਟਸ ਤੇ। ਪਰ ਹੁਣ ਇਹ ਜਨਾਬੇ ਆਲਾ ਜਿਹੜੇ ਨੇ ਇਹ ਅਮਨ ਦੇ, ਸਦਭਾਵਨਾ ਦੇ ਔਰ ਭਾਈਚਾਰਕ ਸਾਂਝਾਂ ਦੇ ਜਿਹੜੇ ਨੇ ਉਹ ਅਵਤਾਰ ਬਣ ਕੇ ਉਤਰੇ ਨੇ। ਔਰ ਇਹ ਉਹਨਾਂ ਨੇ ਸਿਡਨੀ ਦੇ ਵਿੱਚ ਫਰਵਰੀ 9 ਤੋਂ 11 ਤੱਕ ਕੋਈ ਇਹਦੇ 'ਚ
ਪਲੇਸ ਦੂਜਾ ਤੀਜਾ ਨਹੀਂ ਹੈ। ਇਹ ਵੀ ਇੱਕ ਆਪਣੇ ਆਪ 'ਚ ਚਲਾਕੀ ਹੁੰਦੀ ਹੈ ਕਿ ਵੀ ਜਦੋਂ ਤੱਕ ਤੁਸੀਂ ਬਹੁਤ ਕਲੋਜ਼ ਆ ਕੇ ਦੱਸੋ ਤਾਂ ਕਿ ਕੋਈ ਵਿਰੋਧ ਨਾ ਹੋਏ ਜਾਂ ਦੂਜਾ। ਫਿਰ ਨਾਲ ਹੀ ਇਹ ਮਾਰਕ ਕਰਤਾ ਕਿ ਵੀ ਇਹ 9 ਤੋਂ 11 ਵਾਲਾ ਤਾਂ ਸਿਡਨੀ ਆਸਟ੍ਰੇਲੀਆ 'ਚ ਹੈ। ਅੱਛਾ। ਤੇ ਅੱਗੋਂ ਜਿਹੜੇ ਆ ਇਵੈਂਟਸ ਨੇ ਉਹ ਮੈਲਬਰਨ, ਬ੍ਰਿਸਬੇਨ, ਐਡੀਲੇਡ, ਕੈਨਬਰਾ। ਹੁਣ ਇਹ ਸਾਰੇ ਹੀ ਉਹ ਥਾਵਾਂ ਨੇ ਇੱਕ ਉਸ ਨੂੰ ਐਡੀਲੇਡ ਨੂੰ ਛੱਡ ਕੇ ਜਿੱਥੇ ਆਲਰੇਡੀ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੋ ਚੁੱਕੀਆਂ ਨੇ। ਮੈਲਬਰਨ ਵੀ, ਬ੍ਰਿਸਬੇਨ ਵੀ ਔਰ ਕੈਨਬਰਾ ਵੀ। ਔਰ ਜ਼ਾਹਰ ਹੈ ਕਿ ਵੀ ਇਹਦੇ 'ਚ ਸਿਡਨੀ ਵੀ ਹੈ, ਉਹਦੇ 'ਚ ਸਿਡਨੀ ਤੋਂ ਸ਼ੁਰੂ ਕਰ ਰਿਹਾ। ਸੋ ਆਲਮੋਸਟ ਇਹ ਸਾਰੇ ਦੇ ਵਿੱਚ ਔਰ ਇਹ ਦੋ ਜਿਹੜੇ ਦੂਸਰੇ ਸਪੌਟ ਨੇ ਉੱਥੇ ਫਿਊਚਰ 'ਚ ਹੋਣੀਆਂ ਨੇ ਜਿਹਦੇ 'ਚ ਐਡੀਲੇਡ ਪ੍ਰਮੁੱਖ ਤੌਰ ਦੇ ਉੱਤੇ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਇਹ ਜਿਹੜਾ ਸਪਿਰਿਚੁਅਲ ਆਡੀਸੀ ਇਨਸਪਾਇਰਡ ਬਾਈ ਗੁਰੂ ਨਾਨਕ ਦੇਵ ਜੀ। ਹੁਣ ਇਹ ਵੀ ਉਹੀ ਕਲਾਸ ਕਿ ਜੀ ਅਸੀਂ ਤਾਂ ਪੀਸ ਸਭ ਨੂੰ ਨਾਲ ਜੋੜਨ ਦੀ ਗੱਲ ਔਰ ਦੂਸਰੇ ਤੀਸਰੇ। ਔਰ ਇੱਕ ਹੋਰ ਦੇ ਵਿੱਚ ਜਿਹਦੇ 'ਚ ਉਹੀ ਪੋਸਟਰ ਹੈ ਪਰ ਉਹਦੇ 'ਚ ਇਹਨੇ ਸੁੱਖੀ ਚਾਲ ਦੀ ਆਪਣੀ ਹੈ ਕਿ ਹੇ ਸਿਡਨੀ ਫਰੈਂਡਸ, ਸੁਪਰ ਐਕਸਾਈਟਿਡ ਟੂ ਕੈਚ ਅਪ ਵਿਦ ਯੂ ਨੈਕਸਟ ਵੀਕ, ਕਾਂਟ ਵੇਟ, ਜੋੜੋ ਯਾਤਰਾ ਐਂਡ ਗਲੋਬਲ ਕੁਐਸਟ ਫॉर ਪੀਸ, ਹਾਰਮਨੀ ਐਂਡ ਬ੍ਰਦਰਹੁੱਡ, a spiritual odyssey inspired by Guru Nanak Dev Ji, a multi-city tour across Australia in February 2024, ਜੋੜੋ ਯਾਤਰਾ। ਸੋ ਅਸੀਂ ਪਹਿਲਾਂ ਹੀ ਇਹ ਫੋਰਵਾਰਨ ਕਰ ਦਈਏ ਕਿ ਭਾਈ ਇਸ ਸੱਜਣ ਤੋਂ ਸੱਜਣ ਜਾਂ ਕੋ ਸੱਜਣ ਜੋ ਵੀ ਹੈ ਖਬਰਦਾਰ ਹੋਣ ਦੀ ਲੋੜ ਹੈ। ਔਰ ਇਸ ਬਾਰੇ ਦੋ ਸੋਰਸਿਸ ਜਿਹੜੀਆਂ ਦੋ ਸਟੋਰੀਜ਼ ਪ੍ਰਮੁੱਖ ਤੌਰ ਦੇ ਉੱਤੇ ਜਿਹੜੀਆਂ ਨੇ, ਇੱਕ ਜਿਹੜੀ ਸਿੱਖ ਨੁਕਤਾ ਨਿਗਾਹ ਤੋਂ ਜਿਹਦੇ 'ਚ ਇਸ ਦਾ ਪੂਰਾ ਪ੍ਰੋਫਾਈਲਿੰਗ ਔਰ ਇਹਨੇ ਕੀ ਪਾਸਟ ਹੈ ਇਹਦਾ, ਇਹਨੇ ਕੀ ਕੀਤਾ ਉਹ ਹੈ। ਔਰ ਇੱਕ ਜ਼ਾਹਰਾ ਤੌਰ ਦੇ ਉੱਤੇ ਜਿਹੜੀ ANI ਜਿਹਦੇ ਲਈ ਇਹ ਕੰਮ ਕਰਦਾ ਹੈ, ANI ਉਹਨਾਂ ਦੀ ਅਜੀਤ ਡੋਵਲ ਔਰ ਉਹ ਸਾਰੇ ਦੀ। ਔਰ ਆਸਟ੍ਰੇਲੀਆ ਦਾ ਧਿਆਨ ਰਹੇ ਕਿ ਅਜੀਤ ਡੋਵਲ ਦਾ ਪੁੱਤਰ ਜਿਹੜਾ ਉਹ ਆਸਟ੍ਰੇਲੀਆ ਦੇ ਵਿੱਚ ਔਰ ਉਹੀ ਅਡਾਨੀ, ਉਹੀ ਜਦੋਂ ਹੋਰ ਵੀ ਸਾਡੇ ਕੋਲ ਆਰਟੀਕਲ ਨੇ ਪਰ ਮੇਰੇ ਕੋਲ ਉਹਨਾਂ ਵਕਤ ਵੀ ਨਹੀਂ ਹੋਏਗਾ ਕਿ ਅਸੀਂ ਜਿਹੜਾ ਉਹ ਬ੍ਰੌਡਲੀ ਸਾਡਾ ਮਕਸਦ ਤਾਂ ਸੰਗਤ ਨੂੰ ਅਲਰਟ ਕਰਨਾ, ਐਕਟਿਵਿਸਟ ਨੂੰ ਅਲਰਟ ਕਰਨਾ। ਔਰ ਪਹਿਲਾਂ ਅਸੀਂ ਇਹ ਜਿਹੜਾ ਸਿੱਖ 24 ਵਾਲਿਆਂ ਨੇ ਇਸ ਦਾ ਜਿਹੜਾ ਕੱਚਾ ਚਿੱਠਾ ਕੱਢਿਆ ਸੁੱਖੀ ਚੌਲ ਦਾ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਕਿਵੇਂ ਜਿਹੜਾ ਦੂਸਰਾ ਇਹ ਚੇਅਰਮੈਨ ਪੰਜਾਬ ਫਾਊਂਡੇਸ਼ਨ ਹੈ। ਇੱਕ ਪਾਸੇ ਇਹਨੇ ਆਪਣਾ ਖਾਲਸਾ ਟੂਡੇ ਦੇ ਥੱਲੇ YouTube ਚੈਨਲ ਬਣਾਇਆ ਹੋਇਆ ਔਰ ਜਿਹੜੀ ਆਰਗੇਨਾਈਜੇਸ਼ਨ ਆ ਪੰਜਾਬ ਫਾਊਂਡੇਸ਼ਨ ਹੈ। ਔਰ ਇਸ ਦੇ ਵਿੱਚ ਇਹ ਬੜੀ ਚੰਗੀ ਤਰ੍ਹਾਂ ਇਹਨੂੰ ਐਕਸਪੋਜ਼ ਕੀਤਾ ਹੋਇਆ। ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਕਿਵੇਂ ਜਿਹੜਾ ਇਹ ਲੁਧਿਆਣੇ ਦੇ ਵਿੱਚ ਇੱਕ ਸਟੇਜ ਦੇ ਉੱਤੇ ਜਿਹੜਾ ਉਹ ਮਿਲੀਟੈਂਟ ਬਣ ਕੇ ਕਮਾਂਡੋ ਫੋਰਸ ਦਾ ਜਾਂ ਬੱਬਰ ਖਾਲਸਾ ਦਾ ਇਸ ਨੇ ਐਕਸਟੋਰਸ਼ਨ ਪੈਸੇ ਕਿਸੇ ਤੋਂ ਕਢਾਉਣਾ ਚਾਹੇ। ਬਰਮੀ ਨਾਂ ਦਾ ਉਦੋਂ 1992 ਦੀਆਂ ਚੋਣਾਂ ਚੱਲ ਰਹੀਆਂ ਸੀ ਔਰ ਇਵੈਂਚੁਅਲੀ ਉਹਨਾਂ ਨੇ ਕਿਹਾ ਜੀ ਆ ਕੇ ਲੈ ਜਾਓ, ਫੜਿਆ ਗਿਆ ਔਰ ਉੱਥੋਂ ਨਿਕਲ ਕੇ ਫਿਰ ਅਮਰੀਕਾ ਪਹੁੰਚ ਕੇ ਖੁਦ ਅਸਾਈਲਮ ਲਈ ਹੋਈ ਹੈ। ਹੁਣ ਇਹ ਕਹਿੰਦਾ ਜੀ ਇਹ ਤਾਂ ਅਸਾਈਲਮ ਦੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਔਰ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਔਰ ਫਲਾਣਾ। ਔਰ ਹੁਣ ਉਹਨਾਂ ਨੇ ਕਿਹਾ ਕਿ ਭਾਈ ਉਸ ਨੂੰ ਜਿਹੜਾ ਉਹਨਾਂ ਨੇ ਜਨਵਰੀ 2012 ਦੇ ਵਿੱਚ ਜਿਹੜਾ ਉਹ ਜਦੋਂ ਵਾਪਸ ਗਿਆ ਔਰ ਉਹ ਪੁਰਾਣਾ ਕੇਸ ਅਜੇ ਮੌਜੂਦ ਸੀ ਉਹਦੇ ਥੱਲੇ ਉਹਨੂੰ ਫੜ ਲਿਆ। ਫਿਰ ਕਿਵੇਂ ਹਾਈ ਕੋਰਟ 'ਚੋਂ ਜ਼ਮਾਨਤ ਹੋਈ ਔਰ ਕੇਸ ਖਤਮ ਹੋਇਆ। ਬਰਮੀ ਜਿਹੜਾ MLA ਲਈ ਖੜਾ ਸੀ ਸ਼ਾਇਦ, ਉਹਨੇ ਕਿਹਾ ਜੀ ਇਹ ਸਾਡਾ ਸਮਝੌਤਾ ਹੋ ਗਿਆ, ਕੀ ਲੈ ਦੇ ਕੇ ਹੋਇਆ। ਪਰ ਉਸ ਤੋਂ ਫੌਰਨ ਬਾਅਦ ਜਿਹੜਾ ਇਹਨੇ ਆ ਕੇ ਬਿਲਕੁਲ ਉਹ ਰੋਲ ਅਦਾ ਕਰਨਾ ਸ਼ੁਰੂ ਕਰ ਦਿੱਤਾ ਹੈ। ਔਰ ਇਹ ਗੱਲ ਕੋਈ ਹੋਰ ਨਹੀਂ ਕਹਿ ਰਿਹਾ, ਸਿੱਧੂ ਇਸ ਜਿਹੜਾ ਚਾਲ ਦਾ ਭਰਾ ਜਿਹੜਾ ਉਹਦਾ ਨਾਂ ਜਿਹੜਾ ਸੁੱਖੀ ਦਾ ਐਲਡਰ ਬ੍ਰਦਰ ਦਿਲਾਵਰ ਚਾਲ ਔਰ ਇਹ ਉਹਦਾ ਇੱਕ ਕਾਲਜ ਦਾ ਦੋਸਤ ਜਸਪ੍ਰੀਤ ਸਿੱਧੂ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਕੋਰਡਿੰਗ ਟੂ ਰਿਪੋਰਟ ਸੁੱਖੀ ਚਾਲ ਕੋਆਪਰੇਟਡ ਵਿਦ ਦਾ ਪੁਲਿਸ and gave the names of all his associates and became a police informer, and in return he was spared, said the NRI's elder brother। ਹੁਣ ਉਹਦਾ ਵੱਡਾ ਭਰਾ ਹੀ ਕਹਿ ਰਿਹਾ ਵੀ ਮੇਰਾ ਭਰਾ ਏਜੰਟ ਜੇ, ਇਸ ਤੋਂ ਬਚ ਕੇ ਰਹੋ। ਇਹਨੂੰ ਜਦੋਂ ਇਹ ਫੜਿਆ ਗਿਆ ਇਹ ਉਹਨਾਂ ਦੇ ਨਾਲ ਰਲ ਗਿਆ ਔਰ ਇਸ ਦੇ ਥੱਲੇ ਫਿਰ ਉੱਥੋਂ ਇਹ ਦੌੜਿਆ। ਗੁਰਮੀਤ ਪਿੰਕੀ ਜਿਹੜਾ ਹੁਣ ਮਰ ਗਿਆ, ਵੱਡੀ ਕੈਟ ਸੁਮੇਧ ਸੈਣੀ ਦੀ, ਉਹਦੇ ਨਾਲ ਵੀ ਕਿਵੇਂ ਜਿਹੜੀ ਹੈ ਉਹਦੀ ਕੋਆਪਰੇਸ਼ਨ ਰਹੀ ਔਰ ਉਹ ਸਾਰੇ ਦੇ ਚੱਲਦਿਆਂ ਫਿਰ ਬਾਹਰ ਆ ਕੇ ਆਰਥਿਕ ਤੌਰ ਤੇ ਕਾਮਯਾਬ ਤਾਂ ਹੋਇਆ। ਪਰ ਇੱਥੇ ਇੱਕ ਵੱਡਾ ਕੇਸ ਉਹਦੇ ਖਿਲਾਫ ਇੱਕ ਸ਼ਾਪਿੰਗ ਮਾਲ ਦੇ ਵਿੱਚ ਜਿਹੜਾ ਉਹਨੇ ਕਿਸੇ ਬੀਬੀ ਦੇ ਨਾਲ ਮਾੜੀ ਹਰਕਤ ਕੀਤੀ, ਉਹਦੇ ਤੇ ਫਿਰ
ਰਿਸਟ੍ਰੇਨਿੰਗ ਆਰਡਰ ਵੀ ਲੱਗੇ, ਮੈਂ ਉਸ ਪਰਸਨਲ 'ਚ ਤਾਂ ਨਹੀਂ ਜਾਵਾਂਗਾ। ਪਰ 2012 ਜਦੋਂ ਇਹ ਫਿਰ ਵਾਪਸ ਗਿਆ, ਇਹ 1992 ਦੀਆਂ ਘਟਨਾਵਾਂ ਨੇ ਜਿਹੜੀਆਂ ਐਕਸਟੋਰਸ਼ਨ ਇਹ ਕਰ ਰਿਹਾ। ਅੱਛਾ। ਉਦੋਂ ਉਹਨਾਂ ਨੇ ਫੜ ਲਿਆ ਔਰ ਫਿਰ ਇਹ ਹਾਈ ਕੋਰਟ ਜਿਹੜਾ ਸਮਝੌਤੇ ਵਾਲੀ 2012 ਤੋਂ ਬਾਅਦ ਖੁੱਲ੍ਹ ਕੇ ਫਿਰ ਇਹ ਜਿਹੜਾ ਹੈ ਇਹ ਇੰਡੀਅਨ ਸਟੇਟ ਦੀ ਖੇਡ ਖੇਡਣ ਲੱਗ ਗਿਆ। ਔਰ ਹੁਣ ਉਹਨਾਂ ਨੇ ਜਿਹੜਾ ਉਹ ਹਰ ਚੀਜ਼ ਦੇ ਲਈ ਜਿਹੜਾ ਉਹ ਖਾਲਿਸਤਾਨ ਨੂੰ ਜਿਹੜਾ ਉਹ ਟਾਰਗੇਟ ਕਰਦਾ। ਔਰ ਇਹਨੇ ਇਹ ਵੀ ਕਲੇਮ ਕੀਤਾ ਕਿ ਜੀ 2017 'ਚ ਜਿਹੜੀ ਬਲੈਕ ਲਿਸਟ ਖਤਮ ਹੋਈ, ਕਿਉਂਕਿ ਉਹਨੂੰ ਰਿਕਰੂਟ ਕਰ ਲਿਆ ਉਹਨਾਂ ਨੇ, ਕਿਉਂਕਿ ਇਹ ਠੀਕ ਹੈ ਵੀ ਜਦੋਂ ਐਕਸਟੋਰਸ਼ਨ ਜਾਂ 1992 ਵਾਲਾ ਤਾਂ ਲਟੇਰਾਪਨ ਹੋਏਗਾ ਜਾਂ ਫੁਕਰਾਪਨ ਹੋਏਗਾ, ਬਟ 2012 ਜਦੋਂ ਇਹ ਫਸਿਆ ਔਰ ਹਾਈ ਕੋਰਟ 'ਚ ਸਮਝੌਤੇ ਦੇ ਨਾਂ ਥੱਲੇ ਏਜੰਸੀਆਂ ਨੇ ਉਸ ਨੂੰ ਕੇਸਾਂ 'ਚੋਂ ਬਰੀ ਕੀਤਾ, ਫਿਰ ਇਹਨੂੰ ਰਿਕਰੂਟ ਕੀਤਾ। ਇਹਦੇ ਕੋਲ ਪੈਸੇ ਵੀ ਸੀ, ਇੱਥੇ ਉਹਨਾਂ ਨੂੰ ਵੀ ਲੱਗਾ ਕਿ ਭਾਈ ਇਹ ਕੰਮ ਦਾ ਬੰਦਾ ਹੈ। ਔਰ 2017 'ਚ ਨੇ ਬਲੈਕ ਲਿਸਟ ਖਤਮ ਕਰਨ ਦੇ ਨਾਂ ਥੱਲੇ ਇਹ ਸਾਰੀ ਲਾਈਨ ਲਈ। ਔਰ ਫਿਰ ਜਿਹੜਾ ਉਸ ਨੇ 2020 ਦੇ ਵਿੱਚ ਖਾਲਸਾ ਟੁਡੇ ਦਾ ਚੈਨਲ ਬਣਾਇਆ ਔਰ ਉਹਦੀਆਂ ਜੇ ਤੁਸੀਂ ਉਹ ਵੀਡੀਓ ਜਾ ਕੇ ਦੇਖੋਗੇ ਤਾਂ ਉਹਦੇ ਤੇ ਇਸ ਕਿਸਮ ਦੀਆਂ ਬਸਟਿੰਗ ਦਾ ਖਾਲਿਸਤਾਨੀ ਮਿਥ। ਔਰ ਉਦੋਂ ਤੱਕ ਜਦੋਂ ਇਹ ਅਮਰੀਕਾ ਆਇਆ ਜਾਂ ਸਿਰ ਮੁੰਨਿਆ ਸੀ, ਫਿਰ ਇੱਥੇ ਉਹਦੇ ਪੱਗ ਵੀ ਬਣਾ ਦਿੱਤੀ, ਦਾੜੀ ਵੀ ਰਖਾ ਲਈ। ਔਰ ਫਿਰ ਉਹ ਹੁਣ ਉਹਦਾ ਜਿਹੜਾ ਪ੍ਰਚਾਰ ਹੁੰਦਾ ਉਹਦੇ ਚੈਨਲ 'ਤੇ ਵੀ ਉਹਨੇ ANI ਨਾਲ ਜਿਹੜਾ ਇੰਟਰਵਿਊ ਦਿੱਤਾ 2020 'ਚ, ਉਹਨੇ ਕਿਹਾ ਸਿੱਖ ਯੂਥ ਗੋਇੰਗ ਅਬਰੋਡ ਗੈਟਿੰਗ ਰੈਡੀਕਲਾਈਜ਼ਡ ਬਾਈ ਖਾਲਿਸਤਾਨੀਜ਼ ਇਨ ਦਾ ਵੈਸਟ। ਸੁੱਖੀ ਚਾਲ ਕਿ ਜੀ ਇਹ ਜਿਹੜੇ ਬਾਹਰ ਆਉਂਦੇ ਨੇ ਖਾਲਿਸਤਾਨੀ ਜਿਹੜੇ ਨੇ ਉਹਨਾਂ ਨੂੰ ਦਬੋਚ ਲੈਂਦੇ ਨੇ ਔਰ ਪਾਕਿਸਤਾਨ ਜਿਹੜਾ ਉਹ ਇਸ ਮੂਵਮੈਂਟ ਲਈ ਰਿਸਪੌਂਸੀਬਲ ਹੈ। ਔਰ ਇਹ ਉਹਨਾਂ ਨੇ ਕਿਹਾ ਜੀ ਖਾਲਿਸਤਾਨ ਇਜ਼ ਨਾਟ ਦਾ ਡਿਮਾਂਡ ਆਫ ਦਾ ਸਿੱਖਸ ਬਟ ਇਟ ਇਜ਼ ਅ ਕ੍ਰੀਏਸ਼ਨ ਆਫ ਪਾਕਿਸਤਾਨਸ ISI। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਈ ਫਾਰ ਹੂਮ ਹੀ ਇਜ਼ ਵਰਕਿੰਗ। ਔਰ ਇਹ ਫਿਰ ਟੈਰੀ ਮਿਲਵੈਸਕੀ ਜਿਹੜਾ ਇੱਕ ਬੜਾ ਸ਼ੱਕੀ ਕਿਰਦਾਰ ਹੈ ਕੈਨੇਡਾ ਦਾ, ਉਹ ਵੀ ਪੇਡ ਏਜੰਟ ਹੈ ਇੰਡੀਆ ਦਾ, ਉਹਨੇ ਵੀ ਆਪਣਾ ਇੰਟਰਵਿਊ ਜਾਂ ਜਲਦੀ ਆਪਣੇ ਉਹਨੇ ਕਿਤਾਬ ਵੀ ਲਿਖੀ ਹੋਈ ਹੈ ਖਾਲਿਸਤਾਨੀ ਟੈਰਰਿਜ਼ਮ ਸਭ ਪਾਕਿਸਤਾਨ ਨਾਲ ਜੋੜਨ ਦੀ, ISI ਨਾਲ ਜੋੜਨ ਦੀ। ਔਰ ਇਸ ਨੇ ਜਿਹੜਾ ਟੈਰੀ ਮਿਲਵੈਸਕੀ ਨੂੰ ਵੀ ਜਿਹੜਾ ਉਹ ਆਪਣੇ ਖਾਲਿਸਤਾਨ ਇਹ ਪ੍ਰੋਜੈਕਟ ਆਫ ਇਸ ਦੇ ਉੱਤੇ ਇੰਟਰਵਿਊ ਕੀਤਾ। ਐਕਸਪਰਟ ਪੈਨਲ 'ਚ ਵੀ ਉਹਨੂੰ ਬੈਠਿਆ ਹੁੰਦਾ ਹੈ। ਥਿੰਕ ਟੈਂਕ ਲਾਅ ਐਂਡ ਸੁਸਾਇਟੀ ਦਿੱਲੀ ਦੇ ਵਿੱਚ ਖਾਲਿਸਤਾਨੀ ਟੈਰਰਿਜ਼ਮ ਐਂਡ ਕੈਨੇਡਾ। ਔਰ ਇਹ ਸਾਰੇ ਜਿਹੜੇ ਤੁਸੀਂ ਪੈਨਲਿਸਟ ਦੇਖੋਗੇ ਜਿਹੜੇ ਦਿੱਲੀ ਲੈਵਲ ਤੱਕ ਉਹਨੂੰ ਇਵੇਂ ਪ੍ਰੋਜੈਕਟ ਕੀਤਾ ਜਾ ਰਿਹਾ ਜਿਵੇਂ ਬਹੁਤ ਵੱਡਾ ਇੰਟੈਲੈਕਚੁਅਲ ਔਰ ਬਾਹਰ ਹੈ। ਉਹਦੇ 'ਚ ਟੈਰੀ ਮਿਲਵੈਸਕੀ ਬਾਰੇ ਕਿਸੇ ਨੂੰ ਭੁਲੇਖਾ ਨਹੀਂ ਹੈ ਵੀ ਇੰਡੀਅਨ ਸਟੂਜ ਹੈ। ਲਾਰਡ ਰਾਮੀ ਰੇਂਜਰ, ਇਹ ਲਾਰਡ UK ਦਾ ਪੂਰਾ RSS ਦਾ ਏਜੰਟ ਜਿਹੜਾ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦਾ ਰਹਿੰਦਾ। ਔਰ ਇਸੇ ਤਰੀਕੇ ਨਾਲ ਮੇਜਰ ਗੋਬਰ ਆਰੀਆ ਉਹ ਵੀ ਉਸ ਪੈਨਲ ਦੇ ਵਿੱਚ ਹੁੰਦਾ। ਔਰ ਇਹ ਜਿਹੜਾ BP ਨਿੰਦਰਾ ਔਰ ਕੁਮਾਰ ਵਿਦਿਆਨਾਥਨ, ਸੋ ਇਹ ਜਸਟ ਇਹ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ। ਜਦੋਂ ਤੁਸੀਂ ਸਾਰਿਆਂ ਵੱਲ ਦੇਖਦੇ ਹੋ ਬਿਲਕੁਲ ਤੇ ਅੰਦਾਜ਼ਾ ਹੋ ਜਾਂਦਾ ਵੀ ਇਹ ਕੀ ਹੈ। ਔਰ ਇਹ ਉਹਨਾਂ ਨੇ ਕਲੀਅਰਲੀ ਮਾਰਕ ਹੈ ਕਿ ਵੀ ਇਹ ਬੰਦਾ ਕੌਣ ਹੈ। ANI ਨੂੰ ਜਦੋਂ ਇਹਨੇ 13 ਜੁਲਾਈ ਨੂੰ ਇੰਟਰਵਿਊ ਦਿੱਤਾ ਸੀ 2020 ਦੇ ਵਿੱਚ, ਤਾਂ ਉਹਦੇ 'ਚ ਉਹੀ ਇੱਥੋਂ ਹੀ ਉਹਨੇ ਸ਼ੁਰੂ ਕੀਤਾ ਕਿ ਜੀ ਇਹ ਜਿਹੜੇ ਸਿੱਖ ਯੂਥ ਬਾਹਰ ਜਾਂਦੇ ਨੇ ਇਹਨਾਂ ਨੂੰ ਖਾਲਿਸਤਾਨੀ ਰੈਡੀਕਲਾਈਜ਼ ਕਰ ਲੈਂਦੇ ਨੇ। ਯੂਥ ਕਮਿੰਗ ਫਰੋਮ ਪੰਜਾਬ ਟੂ US who is unemployed and uneducated fall into their trap as they have run a massive propaganda। ਉਹਨਾਂ ਦਾ ਉਹ ਪ੍ਰੋਪੇਗੈਂਡਾ ਦੇ ਵਿੱਚ ਫਸ ਜਾਂਦੇ ਨੇ। ਔਰ ਉਹ ਇਹ ਸਾਰਾ ਜਿਹੜਾ ਹੈ ਉਹ ਇਸ ਦੇ ਉੱਤੇ they are running their shops and it is Pakistan's ISI which is behind them। ਸੋ ਇਹ ਜਿਹੜੇ ਵੀ ਹੋਰ ਵੀ ਕੋਈ ਇਹਦੇ ਤੇ ਰਿਸਰਚ ਕਰਨਾ ਚਾਹਣ ਔਰ ਉਸ ਨੂੰ ਪਤਾ ਲੱਗ ਜਾਏਗਾ ਕਿ ਭਾਈ ਇਹ ਬੰਦੇ ਦਾ ਕੀ ਰੋਲ ਹੈ ਔਰ ਕਿਵੇਂ ਇਹ ਜਿਹੜਾ ਇਹ ਸਾਰੇ ਨੂੰ ਔਰ ਪ੍ਰੋਜੈਕਸ਼ਨ। ਉਹ ਇਹ ਕਹਿੰਦਾ ਜੀ ਦੇਖੋ ਇੱਕ ਪਾਸੇ ਇਹ ਖਾਲਿਸਤਾਨੀ ਮੋਦੀ ਸਰਕਾਰ ਨੇ ਸਿੱਖਾਂ ਲਈ ਕੀ ਕੀਤਾ ਹੈ। ਬੀਟ ਸੈਲੀਬ੍ਰੇਟਿੰਗ ਗੁਰੂ ਗੋਬਿੰਦ ਸਿੰਘ's ਬਰਥਡੇ ਔਨ a grand scale or celebration of 550th birthday of Guru Nanak Dev Ji, opening of Kartarpur corridor, removing the names from blacklist of NRI Sikhs who had taken asylum during abroad militancy in Punjab. 99.9% Sikhs living abroad have no issue with India. It is only 0.1% Sikhs who are funded by anti-India forces. It could be China or Pakistan's ISI. They have opened their shops on the directions of these people। ਹੁਣ ਇਹ ਚੀਨ ਨੂੰ ਵੀ ਵਿੱਚ ਘੜੀਸ ਲਿਆ। ਸੋ ਕੁੱਲ ਮਿਲਾ ਕੇ ਮੈਂ ਇਹ ਇੱਕ ਆਈਡੀਆ ਦਿੱਤਾ ਹੈ। ਹਾਲਾਂ ਆਸਟ੍ਰੇਲੀਆ ਦੀਆਂ
ਸਿੱਖ ਸੰਗਤਾਂ ਪੂਰੀ ਤਰ੍ਹਾਂ ਜਾਗਰੂਕ ਨੇ। ਕਰਨਲ ਹਰਸਿਮਰਨ ਸਿੰਘ ਪਹੂ ਵਿੰਡ ਵਾਲਾ ਜਿਸ ਦੀ ਕਿਤਾਬ ਦਾ ਨੂੰ ਕਿਵੇਂ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਕੈਨਬਰਾ ਦੇ ਵਿੱਚ ਔਰ ਦੂਸਰੇ ਰਿਲੀਜ਼ ਕਰਵਾਇਆ ਜਾਏ, ਉੱਥੇ ਉਹਨਾਂ ਦੇ ਪੈਰ ਨਹੀਂ ਲੱਗੇ, ਇਸ ਲਈ ਹਾਈ ਕਮਿਸ਼ਨ ਉਹਨਾਂ ਨੇ ਉੱਥੋਂ ਦੇ ਚੁਣਿਆ, ਇੱਥੇ ਨਿਊਯਾਰਕ ਦਾ, ਸੈਨ ਫਰਾਂਸਿਸਕੋ ਦਾ। ਔਰ ਫਾਈਨਲੀ ਹੁਣ ਜੇ ਉਹਦੇ ਕਰਮਾਂ ਦੇ ਵਿੱਚ ਸਰਵਿਸ ਲਿਖੀ ਸੀ ਕਰਨਲ ਸਾਹਿਬ ਦੇ, ਤੇ ਉਹ ਵੀ ਸਰਵਿਸ ਵੀ ਹੋ ਗਈ। ਹੁਣ ਇਹ ਵੀ ਸਾਹਮਣੇ ਆਉਂਦਾ ਹੈ ਕਿ ਭਾਈ ਉਹ ਜਿਹੜਾ ਸਾਰਾ ਗੁਰਦੁਆਰਾ ਵੀ ਹੈ ਪਿੰਡ ਵਾਲਾ, ਉਹਦੀ ਜ਼ਮੀਨ 'ਚ ਜਿਹੜੀ ਕਮੇਟੀ ਜਾਂ ਦੂਜੇ 'ਚ ਵੀ ਰੱਖੇ ਹੋਏ ਨੇ, ਉਹਦੇ 'ਚ ਇਸ ਕਿਸਮ ਦੇ ਐਂਟੀ ਸਿੱਖ ਲੋਕ ਹੀ ਰੱਖੇ ਹੋਏ ਨੇ। ਸੋ ਅਸੀਂ ਸਮਝਦੇ ਹਾਂ ਕਿ ਇਸ ਨੂੰ ਜਿਹੜਾ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ, ਸਿੱਖ ਆਰਗੇਨਾਈਜੇਸ਼ਨਸ, ਗੁਰਦੁਆਰਾ ਕਮੇਟੀਆਂ, ਔਰ ਇਸ ਗੱਲ ਦਾ ਧਿਆਨ ਰਹੇ ਕਿ ਇਸ ਏਜੰਡੇ ਦਾ ਮਕਸਦ ਜਿੱਥੇ ਮਿਸ ਇਨਫੋਰਮੇਸ਼ਨ ਹੈ ਉੱਥੇ ਝਗੜਾ ਪੈਦਾ ਕਰਨਾ ਵੀ ਹੈ। ਜੇ ਵਿਦਨ ਕਮਿਊਨਿਟੀ ਵੀ 2-4 ਬੰਦੇ ਕਿਸੇ ਨਾਲ ਰਿਸ਼ਤੇਦਾਰੀ ਕੱਢ ਲਈ, ਕਿਸੇ ਨੂੰ ਕੋਈ ਹੋਰ ਜਿਹੜਾ ਉਹ ਬਿਜ਼ਨਸ ਇਨਸੈਂਟਿਵ ਦੇ ਨਾਂ ਥੱਲੇ, ਕਿਉਂਕਿ ਅਜੀਤ ਡੋਵਲ ਦਾ ਮੁੰਡਾ ਅਡਾਨੀ ਉੱਥੇ ਬੈਠੇ ਨੇ, ਔਰ ਮੈਂ ਹੁਣ ਮੇਰੇ ਕੋਲ ਲਿਸਟ ਹੈ ਕਿ ਉੱਥੇ ਵੀ ਕਿਵੇਂ ਪੱਗਾਂ ਵਾਲੇ 2-3 ਜਿਹੜੇ ਨੇ ਅਜੀਤ ਡੋਵਲ ਦੇ ਯਾਰ ਨੇ, ਉਹਦੇ ਮੁੰਡੇ ਦੇ ਵੀ ਔਰ ਦੂਜੇ ਦੇ ਵੀ, ਔਰ ਉਹੀ ਇਹਨੂੰ ਵੀ ਜਿਹੜਾ ਇਸ ਟੂਰ ਨੂੰ ਪ੍ਰੋਪੇਗੇਟ ਕਰਨਗੇ। ਸੋ ਬਾਮੁਲਾਜ਼ਾ ਹੋਸ਼ਿਆਰ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।